ਅੱਜ ਦੀਆਂ ਖਬਰਾਂ ਵੱਲ ਆਈਏ ਤੇ ਰਸ਼ੀਆ ਵਾਲੇ ਹੁਣ ਲੱਗ ਰਿਹਾ ਪਿੱਛੇ ਨੂੰ ਹਟ ਰਹੇ ਆ ਯੂਕਰੇਨ ਦੇ ਵਿੱਚ ਤੇ ਰਸ਼ੀਆ ਨੇ ਅੱਜ ਕਲੇਮ ਵੀ ਕੀਤਾ ਆ ਵੀ ਕੀਵ ਤੋਂ ਜਿਹੜਾ ਉੱਥੇ ਦਾ ਮੇਨ ਸ਼ਹਿਰ ਹੈਗਾ ਉਹ ਤੋਂ ਪਿੱਛੇ ਹਟ ਰਹੇ ਹੈਗੇ ਆ ਆਪਾਂ ਤੇ ਅਟੈਕ ਕਰਨਾ ਉੱਥੇ ਥੋੜੇ ਚਿਰ ਲਈ ਬੰਦ ਕੀਤਾ ਆ ਤੇ ਯੂਕਰੇਨ ਨੇ ਸਿਕਿਉਰਿਟੀ ਗਰੰਟੀ ਦੇ ਲਈ ਕਾਲ ਕੀਤੀ ਹੈਗੀ ਆ ਜਿਹੜੀਆਂ ਉਹਨਾਂ ਦੀਆਂ ਹੁਣ ਗੱਲਾਂ ਬਾਤਾਂ ਹੋਈਆਂ ਹੈਗੀਆਂ ਪੀਸ ਟਾਕਸ ਦੇ ਵਿੱਚ 1179 ਲੋਕ ਕਹਿੰਦੇ ਮਰ ਚੁੱਕੇ ਆ 1860 ਫੱਟੜ ਹੋ ਚੁੱਕੇ ਆ ਯੂਕਰੇਨ ਦੇ ਵਿੱਚ ਇਹ ਯੂਐਨ ਨੇ ਦੱਸਿਆ ਹੈਗਾ ਇਹ ਤੋਂ ਬਿਨਾਂ ਕਹਿੰਦੇ 1860 ਹੋਰ ਫੱਟੜ ਹੋਏ ਆ 74 ਬੱਚੇ ਸੀ ਫਰਵਰੀ 24 ਤੋਂ ਲੈ ਕੇ ਮਾਰਚ 28 ਤੱਕ ਇਹ ਯੂਐਨ ਹਾਈ ਕਮਿਸ਼ਨ ਦਾ ਆਫਿਸ ਆ ਉਹਨਾਂ ਨੇ ਇਹ ਦੱਸਿਆ ਹੈਗਾ ਸੋ ਇੱਕ ਤਰ੍ਹਾਂ ਦੇ ਨਾਲ ਵਾਰ ਕ੍ਰਾਈਮ ਪੂਰੇ ਉੱਥੇ ਹੋਏ ਹੈਗੇ ਆ ਯੂਕੇ ਨੇ 50 ਮਿਲੀਅਨ ਡਾਲਰ ਦੀ ਇੱਕ ਰਸ਼ੀਅਨ ਓਨਡ ਸੁਪਰ ਜੈਟ ਜਿਹੜਾ ਆ ਫੀ ਉਸ ਨੂੰ ਫੜ ਲਿਆ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ ਮੋਟਰਜਾਤ ਫੀ ਇਹ ਸ਼ਿਪ ਬਿਲਡਰ ਰਾਇਲ ਹੁਇਸਮੈਨ ਨੇ ਡਿਜ਼ਾਈਨ ਕੀਤਾ ਸੀ ਤੇ ਉੱਥੇ ਦਾ ਓਲੀਗਾਰਚ ਇੱਕ ਹੈਗਾ ਜਿਹੜਾ ਇਸ ਨੂੰ ਓਨ ਕਰਦਾ ਆ ਤੇ 38 ਮਿਲੀਅਨ ਪਾਉਂਡ ਇਹਦੀ ਇੰਗਲੈਂਡ ਦੇ ਹਿਸਾਬ ਨਾਲ ਕੀਮਤ ਹੈ ਤੇ 50 ਮਿਲੀਅਨ ਡਾਲਰ ਯੂਐਸਏ ਦੇ ਹਿਸਾਬ ਨਾਲ ਹੈਗੀ ਆ ਯੂਕੇ ਦੇ ਟਰਾਂਸਪੋਰਟੇਸ਼ਨ ਸੈਕਟਰੀ ਗ੍ਰੈਂਟ ਸ਼ੈਪ ਨੇ ਇਹ ਕਿਹਾ ਵੀ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ ਇਸੇ ਤਰ੍ਹਾਂ ਇੱਕ ਰੀਜਨਲ ਐਡਮਿਨਿਸਟ੍ਰੇਸ਼ਨ ਬਿਲਡਿੰਗ ਮਿਸਲ ਦੇ ਨਾਲ ਹਿੱਟ ਹੋਈ ਆ ਮਾਈਕੋਲੇਵ ਟਾਊਨ ਦੇ ਵਿੱਚ ਜੀ ਬਿਲਕੁਲ ਸੋ ਆਪਸ ਦੇ ਵਿੱਚ ਮੰਗਲਵਾਰ ਨੂੰ ਜਿਹੜੀ ਇਹਨਾਂ ਦੀ ਨੈਗੋਸ਼ੀਏਸ਼ਨ ਗੱਲਬਾਤ ਹੋਈ ਆ ਉਸ ਵਿੱਚੋਂ ਹੀ ਇੱਕ ਚੰਗੀ ਆਸ ਦੀ ਕਿਰਨ ਜਿਹੜੀ ਨਜ਼ਰ ਆਈ ਆ ਜਿਸ ਵਿੱਚ ਰੂਸ ਨੇ ਇਹ ਆਖਿਆ ਵੀ ਅਸੀਂ ਕੀਵ ਦੇ ਇਰਦ ਗਿਰਦ ਹਮਲੇ ਆ ਉਹਨਾਂ ਨੂੰ ਮਿਲਟਰੀ ਐਕਸ਼ਨ ਨੂੰ ਘਟਾਉਣ ਜਿਹੜਾ ਹੋ ਜਾ ਰਹੇ ਆ ਥੋੜੇ ਦਿਨ ਪਹਿਲਾਂ ਕੱਲ ਹੀ ਜਿਹੜਾ ਆ ਉਹ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਰੂਸ ਵੱਲੋਂ ਇੱਕ ਬਿਆਨ ਕੁਝ ਦਿਨ ਪਹਿਲਾਂ ਵੀ ਇਸੇ ਤਰੀਕੇ ਦਾ ਹੀ ਆਇਆ ਸੀ ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਵੀ ਕੀਵ ਦੇ ਉੱਤੇ ਅਸੀਂ ਹਮਲੇ ਇਸੇ ਕਰਕੇ ਕਰ ਰਹੇ ਸੀ ਵੀ ਜਿਹੜਾ ਡੋਨਬਾਸ ਦਾ ਇਲਾਕਾ ਆ ਉਸ ਨੂੰ ਅਸੀਂ ਪੂਰੀ ਤਰ੍ਹਾਂ ਆਪਣੇ ਅਧੀਨ ਕਰ ਲਈਏ ਤੇ ਹੁਣ ਇਦਾਂ ਲੱਗ ਰਿਹਾ ਵੀ ਕੀਵ ਦੇ ਉੱਤੇ ਹਮਲੇ ਘਟਾਉਣ ਦਾ ਕਾਰਨ ਇਹ ਆ ਵੀ ਸ਼ਾਇਦ ਡੋਨਬਾਸ ਦਾ ਕਾਫੀ ਹਿੱਸੇ ਦਾ ਇਲਾਕਾ ਜਿਹੜਾ ਉਹਨਾਂ ਨੇ ਆਪਣੇ ਅਧੀਨ ਕਰ ਲਿਆ ਹੋਵੇ ਕੱਲ ਵੀ ਨਿਊਯਾਰਕ ਟਾਈਮਸ ਦੇ ਵਿੱਚ ਤੇ ਹੋਰ ਵੱਡੀਆਂ ਅਖਬਾਰਾਂ ਦੇ ਵਿੱਚ ਇਹ ਖਬਰਾਂ ਚੱਲ ਰਹੀਆਂ ਸੀ ਵੀ ਰੂਸ ਵਾਲੇ ਹੁਣ ਈਸਟ ਵਾਲੇ ਇਲਾਕੇ ਦੇ ਵਿੱਚ ਜਿਹੜਾ ਡੋਨਬਾਸ ਦਾ ਇਲਾਕਾ ਪੈਂਦਾ ਯੂਕਰੇਨ ਦਾ ਉੱਥੇ ਯੂਕਰੇਨ ਦੇ ਮਿਲਟਰੀ ਨੂੰ ਗ੍ਰਾਈਂਡ ਜਿਹੜਾ ਇੱਕ ਹਿਸਾਬ ਦੇ ਨਾਲ ਕਰਨਗੇ ਵੀ ਉੱਥੇ ਜ਼ੋਰ ਜਿਹੜਾ ਹੁਣ ਜ਼ਿਆਦਾ ਲਵਾਉਣਗੇ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਰੂਸ ਦਾ ਪੁਤਿਨ ਆ ਉਹ ਕੋਰੀਅਨ ਪੈਨਿਨਸੂਲਾ ਵਾਂਗੂ ਨਾਰਥ ਤੇ ਸਾਊਥ ਦੇ ਵਿੱਚ ਜਿੱਦਾਂ ਉਹ ਵੰਡਿਆ ਗਿਆ ਸੀ ਜਿੱਦਾਂ ਜਰਮਨੀ ਇੱਕ ਟਾਈਮ ਦੇ ਉੱਤੇ ਈਸਟ ਤੇ ਵੈਸਟ ਜਰਮਨੀ ਹੁੰਦਾ ਸੀਗਾ ਵੀ ਯੂਕਰੇਨ ਨੂੰ ਵੀ ਇਦਾਂ ਦੋ ਹਿੱਸਿਆਂ ਦੇ ਵਿੱਚ ਵੰਡਣ ਬਾਰੇ ਸੋਚ ਰਿਹਾ ਆ ਤੇ ਵਿਚਾਲੇ ਇੱਕ ਬਫਰ ਸਟੇਟ ਜਿਹੜੀ ਯੂਕਰੇਨ ਦੀ ਬਣਾਉਣ ਦੀ ਉਸ ਦੀ ਕੋਸ਼ਿਸ਼ ਆ ਜੋ ਰੂਸ ਦੇ ਬਾਰਡਰ ਦੇ ਨਾਲ ਜਿਹੜੀ ਹੋਵੇਗੀ ਜਿਸ ਦੇ ਵਿੱਚ ਆਪਣੀ ਪਿੱਠੂ ਉਹ ਸਰਕਾਰ ਜਾਂ ਹੋ ਸਕਦਾ ਵੀ ਯੂਕਰੇਨ ਦੇ ਵਿੱਚ ਹੀ ਅਨੈਕਸ ਕਰਕੇ ਉਸ ਨੂੰ ਨਾਲ ਲੈ ਲਵੇ ਜਿੱਦਾਂ ਉਹਨੇ ਕ੍ਰੀਮੀਆ ਦੇ ਨਾਲ ਕੀਤਾ ਸੀ ਅੱਜ ਤੋਂ 8 ਵਰੇ ਪਹਿਲਾਂ ਸੋ ਇਸ ਪਾਸੇ ਵੱਲ ਨੂੰ ਜਿਹੜੀ ਹੁਣ ਹੌਲੀ ਹੌਲੀ ਜਿਹੜੀ ਕਹਿ ਲਓ ਵੀ ਤਾਰਾਂ ਜਿਹੜੀਆਂ ਉਹ ਜੁੜ ਰਹੀਆਂ ਨੇ ਯੂਕਰੇਨ ਵਾਲਾ ਹੁਣ ਜ਼ੈਲੈਂਸਕੀ ਆ ਪਹਿਲਾਂ ਤਾਂ ਦੇਖੋ ਜੀ ਉਹ ਆਪਣੀ ਬਹਾਦਰੀ ਦੇ ਨਾਲ ਲੜਿਆ ਅਜੇ ਵੀ ਜਿਹੜਾ ਜਿਸ ਹਿਸਾਬ ਦੇ ਨਾਲ ਉਹ ਡਟਿਆ ਹੈਗਾ ਆ ਪਰ ਐਡੇ ਵੱਡੇ ਮੁਲਕ ਦੇ ਮੋਹਰੇ ਬਗੈਰ ਕਿਸੇ ਜਿਹੜੀ ਮਿਲਟਰੀ ਸਹਾਇਤਾ ਤੋਂ ਉਹ ਬਹੁਤਾ ਚਿਰ ਨਹੀਂ ਟਿਕ ਸਕਦਾ ਇਹ ਜਿਹੜੀ ਸਾਰਿਆਂ ਨੂੰ ਗੱਲ ਮੰਨਣੀ ਹੀ ਪੈਣੀ ਆ ਹੌਸਲਾ ਅਫਜਾਈ ਜਿੱਦਾਂ ਮਰਜ਼ੀ ਕੋਈ ਕਰੀ ਜਾਵੇ ਸੈਂਕਸ਼ਨ ਜਿੰਨੀਆਂ ਮਰਜ਼ੀ ਜਿਹੜੀ ਤੁਸੀਂ ਦੂਜੇ ਮੁਲਕ ਦੇ ਉੱਤੇ ਲਾਈ ਜਾਓ ਐਡਾ ਵੱਡਾ ਮੁਲਕ ਉਸ ਦੇ ਨਾਲ ਜਿਹੜੇ ਸਿੰਘ ਫਸਾਉਣੇ ਉਹ ਸੌਖਾ ਕੰਮ ਨਹੀਂ ਆ ਤੇ ਉਸ ਦੇ ਨਤੀਜੇ ਉਸ ਨੂੰ ਭੁਗਤਣੇ ਪੈ ਰਹੇ ਆ ਤੇ ਆਈ ਥਿੰਕ ਉਹਨੂੰ ਵੀ ਨਜ਼ਰ ਆ ਰਿਹਾ ਆ ਵੀ ਸ਼ਾਇਦ ਲੰਮਾ ਸਮਾਂ ਅਸੀਂ ਇਸ ਤਰੀਕੇ ਦੇ ਨਾਲ ਨਹੀਂ ਲੜ ਸਕਾਂਗੇ ਇਸ ਲਈ ਨਾਟੋ ਦੇ ਵਿੱਚ ਜਾਣ ਦੇ ਲਈ ਉਹਨੇ ਆਪਣੇ ਵੱਲੋਂ ਹੀ ਇਹ ਕਹਿਤਾ ਵੀ ਅਸੀਂ ਗਰੰਟੀ ਇੱਕ ਹਿਸਾਬ ਦੇ ਨਾਲ ਸਿਕਿਉਰਿਟੀ ਗਰੰਟੀ ਜਿਹੜੀ ਉਹ ਦੇਣ ਨੂੰ ਤਿਆਰ ਨੇ ਵੀ ਅਸੀਂ ਨਿਊਟਰੈਲਿਟੀ ਰੱਖਾਂਗੇ ਵੀ ਅਸੀਂ ਨਾਟੋ ਦੇ ਮੈਂਬਰ ਨਹੀਂ ਬਣਨਾ ਚਾਹਾਂਗੇ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਸੋ ਯੂਕਰੇਨ ਦਾ ਮਾਮਲਾ ਆਈ ਥਿੰਕ ਇਦਾਂ ਦੀ ਗਰੰਟੀ ਸ਼ਾਇਦ ਨਾਟੋ ਤੋਂ ਰੂਸ ਵਾਲਾ ਚਾਹੁੰਦਾ ਆ ਵੀ ਨਾਟੋ ਵਾਲੇ ਵੀ ਇੱਕ ਵਾਰੀ ਆਪਣੇ ਮੂੰਹੋਂ ਕਹਿ ਦੇਣ ਵੀ ਅਸੀਂ ਭਾਈ ਇਹਨੂੰ ਕਦੀ ਵੀ ਨਾਟੋ ਦੇ ਵਿੱਚ ਨਹੀਂ ਲਵਾਂਗੇ ਤਾਂ ਰੂਸ ਵਾਲਾ ਸ਼ਾਇਦ ਪਿੱਛੇ ਹਟ ਜਾਵੇ ਪਰ 3.5 ਮਿਲੀਅਨ ਤੋਂ ਵੱਧ ਲੋਕ ਹੁਣ ਤੱਕ
ਯੂਕਰੇਨ 'ਚੋਂ ਪਲਾਇਨ ਕਰ ਚੁੱਕੇ ਨੇ, ਵੱਖ-ਵੱਖ ਮੁਲਕਾਂ ਦੇ ਵਿੱਚ, ਆਂਢੀ-ਗੁਆਂਢੀ ਮੁਲਕਾਂ ਦੇ ਵਿੱਚ ਗਏ ਨੇ ਸਹਾਰਾ ਲੈਣ ਦੇ ਲਈ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਆਲਰੇਡੀ ਮਰ ਚੁੱਕੇ ਨੇ। ਸੋ ਸਥਿਤੀ ਲੋਕਾਂ ਦੇ ਲਈ ਕਾਫੀ ਉੱਥੇ ਆਮ ਲੋਕਾਂ ਦੇ ਲਈ ਮਾੜੀ ਹੀ ਚੱਲ ਰਹੀ ਆ। ਜੀ, ਯੂਐਸ ਦੀ ਇੰਟੈਲੀਜੈਂਸ ਅਸੈਸ ਕਰ ਰਹੀ ਹੈ ਵੀ ਮੇਜਰ ਸਟ੍ਰੈਟੇਜਿਕ ਸ਼ਿਫਟ ਹੋਇਆ ਹੈ ਰਸ਼ੀਆ ਵੱਲੋਂ। ਉਹ ਮੇਨ ਟਾਊਨ ਕੀਵ ਤੋਂ ਉਹਨਾਂ ਨੇ ਪੁੱਲ ਕਰਨਾ ਸ਼ੁਰੂ ਕੀਤਾ ਹੈ ਤੇ ਆਪਣਾ ਜਿਹੜਾ ਫੋਕਸ ਆ ਉਹ ਸਾਊਥ ਤੇ ਈਸਟ ਵੱਲ ਯੂਕਰੇਨ ਦੇ ਵਿੱਚ ਰੱਖਿਆ ਹੈਗਾ। ਰਸ਼ੀਅਨ ਮਿਨਿਸਟਰੀ ਆਫ ਡਿਫੈਂਸ ਨੇ ਡਿਸਾਈਡ ਕੀਤਾ ਵੀ ਉਹ ਬਹੁਤ ਵੱਡੇ ਅਮਾਊਂਟ ਦੇ ਵਿੱਚ ਆਪਣੀਆਂ ਫੌਜਾਂ ਆ ਕੀਵ ਦੇ ਟਾਊਨ ਦੇ ਜਿਹੜੇ ਦੁਆਲੇ ਲੱਗੀਆਂ ਸੀਆਂ ਉੱਥੋਂ ਘਟਾ ਰਹੇ ਹੈਗੇ ਆ। ਇਸੇ ਤਰ੍ਹਾਂ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਨੇ ਇਹ ਕਿਹਾ ਵੀ ਜੋ ਸੀਜ਼ ਫਾਇਰ ਹੋ ਰਹੀ ਹੈਗੀ ਆ ਟਾਕਸ ਬਿਟਵੀਨ ਯੂਕਰੇਨ ਤੇ ਰਸ਼ੀਆ ਉਹ ਪ੍ਰੋਗਰੈਸ ਕਰ ਰਹੀਆਂ ਹੈਗੀਆਂ। ਸੋ ਇਹ ਇੱਕ ਗੁੱਡ ਸਾਈਨ ਹੈਗਾ ਆ। ਯੂਕਰੇਨ ਨੇ ਇੰਟਰਨੈਸ਼ਨਲ ਐਗਰੀਮੈਂਟ ਸਿਕਿਉਰਿਟੀ ਗਰੰਟੀ ਦੇ ਲਈ ਜਿਹੜੀ ਕਾਲ ਦਿੱਤੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਲਾਸਟ ਮਿੰਟ ਕਾਲ 4 ਮੇਜਰ ਯੂਰਪੀਅਨ ਲੀਡਰਸ ਦੇ ਨਾਲ ਕੀਤੀ ਹੈਗੀ ਆ। ਉਹ ਕਰਨ ਜਾ ਰਹੇ ਆ ਤੇ ਜਿਹਦੇ ਵਿੱਚ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਫਰਾਂਸ ਤੋਂ, ਚਾਂਸਲਰ ਓਲਫਾ ਸ਼ੋਲਜ਼ ਜਰਮਨੀ ਤੋਂ, ਪ੍ਰਾਈਮ ਮਿਨਿਸਟਰ ਮਾਰੀਓ ਦ੍ਰਗਈ ਇਟਲੀ ਤੋਂ ਤੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਯੂਕੇ ਤੋਂ। ਵਾਈਟ ਹਾਊਸ ਨੇ ਇਹ ਅੱਜ ਅਨਾਉਂਸ ਕੀਤਾ ਤੇ ਕਹਿੰਦੇ ਪਈ ਉਹਨਾਂ ਦੇ ਨਾਲ ਗੱਲਬਾਤ ਹੋਊਗੀ। ਉਹ ਤੋਂ ਬਾਅਦ ਕੀ ਹੁੰਦਾ ਆ ਇਹ ਆਪਾਂ ਜ਼ਰੂਰ ਤੁਹਾਡੇ ਸ਼ਾਮ ਨੂੰ ਜਾਂ ਕੱਲ੍ਹ ਦੀਆਂ ਜਿਹੜੀਆਂ ਖਬਰਾਂ ਹੋ ਗਈਆਂ ਉਹਦੇ ਵਿੱਚ ਡਿਸਕਸ ਕਰਾਂਗੇ। ਯੂਕਰੇਨ ਨੇ ਆਪਣੀ ਇੰਟਰਨੈਸ਼ਨਲ ਏਅਰਲਾਈਨਸ ਦੀਆਂ ਫਲਾਈਟਸ ਸਸਪੈਂਡ ਕੀਤੀਆਂ ਆ ਕਿਉਂਕਿ ਮਿਸਲ ਵਗੈਰਾ ਦਾ ਖਤਰਾ ਆ ਰਸ਼ੀਆ ਵੱਲੋਂ। ਸੋ ਉਹਨਾਂ ਨੇ ਇਹ ਕਿਹਾ ਵੀ ਹੁਣ ਉਹ ਜਿਹੜੀ ਸਸਪੈਂਸ਼ਨ ਉਹਨਾਂ ਨੇ ਪਹਿਲਾਂ ਅਪ੍ਰੈਲ 15 ਤੱਕ ਸੀ ਉਸ ਨੂੰ ਵਧਾ ਕੇ ਹੁਣ ਮਈ 31 ਕਰ ਦਿੱਤਾ ਹੈਗਾ ਆ। ਤੇ ਯੂਕਰੇਨ ਦੇ ਫੌਜੀ ਰਸ਼ੀਅਨ ਫੋਰਸਸ ਦੇ ਨਾਲ ਜਾਪੋਰੋਜੀਆ ਜਿਹੜਾ ਟਾਊਨ ਹੈਗਾ ਆ ਉੱਥੇ ਪੂਰੀ ਤਰ੍ਹਾਂ ਫਾਈਟ ਕਰ ਰਹੇ ਹੈਗੇ ਆ। ਜੀ, ਟਰਕੀ ਦੇ ਵਿੱਚ ਇਸ ਵਾਰ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਗੱਲਬਾਤ ਆ ਉਹ ਚੱਲ ਰਹੀ ਆ। ਐਂਟਨੀ ਬਲਿੰਕਨ ਜਿਹੜੇ ਆ ਉਹਨਾਂ ਨੇ ਸ਼ੱਕ ਜਿਹਾ ਜ਼ਰੂਰ ਪ੍ਰਗਟਾਇਆ ਆ ਇਹ ਜਿਹੜੀਆਂ ਗੱਲਾਂ ਬਾਤਾਂ ਦੋਨਾਂ ਮੁਲਕਾਂ ਦੇ ਦਰਮਿਆਨ ਹੋ ਰਹੀਆਂ ਆ। ਵੀ ਕਹਿੰਦੇ ਯੂਐਸ ਦੇ ਵੱਲੋਂ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਇੰਡੀਕੇਸ਼ਨ ਬਹੁਤੀ ਨਹੀਂ ਲੱਗਦੀ ਵੀ ਸ਼ਾਇਦ ਮਸਲਾ ਜਿਹੜਾ ਆ ਉਹ ਸੁਲਝ ਵੀ ਸਕਦਾ ਹੈਗਾ ਆ। ਕੱਲ ਵੀ ਆਪਾਂ ਜਿੱਦਾਂ ਖਬਰ ਇੱਕ ਜ਼ਿਕਰ ਕੀਤੀ ਸੀ ਵੀ ਚੈਲਸੀ ਇੱਕ ਜਿਹੜਾ ਫੁੱਟਬਾਲ ਕਲੱਬ ਉਸ ਦਾ ਮਾਲਕ ਤੇ ਰੋਮਨ ਅਬਰਾਮੋਵਿਚ ਤੇ ਯੂਕਰੇਨ ਦੇ ਨੈਗੋਸ਼ੀਏਟਰ ਉਹਨਾਂ ਨੂੰ ਸ਼ਾਇਦ ਜ਼ਹਿਰ ਦਿੱਤਾ ਗਿਆ ਸੀਗਾ। ਇੱਦਾਂ ਦੇ ਸਿੰਪਟਮ ਜਿਹੜੇ ਉਹ ਨਜ਼ਰ ਆਏ ਆ ਜਿਹੜੇ ਟਰਕੀ ਦੇ ਵਿੱਚ ਦੋਨਾਂ ਮੁਲਕਾਂ ਦੀ ਗੱਲਬਾਤ ਸ਼ਾਂਤੀ ਲਿਆਉਣ ਦੇ ਲਈ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਸੀਗੇ। ਸੋ ਰੂਸ ਦੇ ਵਿੱਚ ਵੀ ਅਜਿਹੇ ਲੋਕ ਅਜੇ ਤੱਕ ਹੈਗੇ ਨੇ ਜਿਹੜੇ ਨਹੀਂ ਚਾਹੁੰਦੇ ਵੀ ਇਹ ਜਿਹੜਾ ਮਿਲਟਰੀ ਐਕਸ਼ਨ ਆ ਉਹ ਬੰਦ ਹੋਵੇ ਤੇ ਉਹ ਆਪਣੀ ਇੱਕ ਹਿਸਾਬ ਦੇ ਨਾਲ ਇਹੀ ਉਹਨਾਂ ਦੀ ਸੋਚ ਆ ਵੀ ਯੂਕਰੇਨ ਨੂੰ ਰੂਸ ਦੇ ਵਿੱਚ ਮਿਲਾ ਲਿਆ ਜਾਵੇ। ਜੀ, ਇਸੇ ਤਰ੍ਹਾਂ ਯੂਐਨ ਦੀ ਨਿਊਕਲੀਅਰ ਏਜੰਸੀ ਕਹਿੰਦੇ ਬਹੁਤ ਹਾਰਡਲੀ ਜਿਹੜਾ ਆ ਬਹੁਤ ਸਖਤੀ ਦੇ ਨਾਲ ਕੰਮ ਕਰ ਰਹੀ ਆ ਕਿਸੇ ਤਰ੍ਹਾਂ ਦਾ ਨਿਊਕਲੀਅਰ ਡਿਜ਼ਾਸਟਰ ਯੂਕਰੇਨ ਦੇ ਵਿੱਚ ਨਾ ਹੋਵੇ। ਹੁਣ ਤੱਕ 144 ਬੱਚੇ ਯੂਕਰੇਨ ਦੇ ਵਿੱਚ ਮਾਰੇ ਜਾ ਚੁੱਕੇ ਆ ਰਸ਼ੀਅਨ ਫੌਜਾਂ ਵੱਲੋਂ ਤੇ 220 ਦੇ ਕਰੀਬ ਫੱਟੜ ਹੋ ਚੁੱਕੇ ਆ। ਯੂਕਰੇਨ ਰਸ਼ੀਆ ਜੰਗ ਕਰਕੇ ਜਰਮਨ ਦੇ ਵਿੱਚ ਰਿਸੈਸ਼ਨ ਆ ਸਕਦਾ ਕਹਿੰਦੇ ਪਈ ਆਊਗਾ ਹੀ 100%। ਥਿੰਕ ਟੈਂਕ ਇਹ ਕਹਿ ਰਹੇ ਆ ਜਰਮਨ ਦੀ ਇਕੋਨਮੀ ਸਿਰਫ 2.1% 2022 ਦੇ ਵਿੱਚ ਗਰੋ ਕਰੂਗੀ ਤੇ 3.2% 2023 ਦੇ ਵਿੱਚ। ਹੁਣ ਰਸ਼ੀਆ ਤੇ ਯੂਕਰੇਨ ਦੀਆਂ ਜਿਹੜੀ ਗੱਲਬਾਤ ਆ ਉਹ ਇਸਤਾਨਬੁਲ ਜਿਹੜੀ ਆ ਉੱਥੇ ਹੋਵੇਗੀ।